ਟਰੰਪ ਧਮਕੀਆਂ ਵੀ ਦੇ ਰਿਹਾ ਹੈ, ਹੁਣ ਤੇ ਇਹ ਵੀ ਕਹਿ ਰਿਹਾ ਕਿ ਜੀ ਜਿਹੜੀ ਅਮਰੀਕੀ ਇਮਦਾਦ ਹੈ ਉਹ ਬਸ ਆਉਣ ਵਾਲੀ ਹੈ। ਤੁਹਾਨੂੰ ਕੀ ਲੱਗ ਰਿਹਾ ਹੈ, ਕੁਝ ਵੱਡਾ ਹੋਣ ਜਾ ਰਿਹਾ ਈਰਾਨ ਵਿੱਚ? ਦੇਖੋ, ਇਹ ਤੁਸੀਂ ਬੜੀ ਅੱਛੀ ਆਬਜ਼ਰਵੇਸ਼ਨ ਦਿੱਤੀ ਕਿ ਇਹ ਜੀ ਦੋਗਲੇ ਜਿਹੜੇ ਨਾ ਪੈਗਾਮਾਤ ਆ ਰਹੇ ਨੇ। ਇੱਕ ਪਾਸਿਓਂ ਕਹਿ ਰਹੇ ਨੇ ਕਿ ਅਸੀਂ ਹੈਲ ਫਾਇਰ ਵਿਲ ਬ੍ਰੇਕ ਲੂਸ, ਠੀਕ ਹੈ ਜੀ, ਕਿ ਅਸੀਂ ਤਹਿਸ ਨਹਿਸ ਕਰ ਦਿਆਂਗੇ। ਔਰ ਠੀਕ ਦੂਸਰੀ ਤਰਫ ਕਹਿ ਰਹੇ ਨੇ ਕਿ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਆ। ਚਾਹੁੰਦੇ ਉਹ ਇਹ ਨੇ ਕਿ ਜਿਹੜੀ ਈਰਾਨ ਦੀ ਆਵਾਮ ਹੈ ਉਹਨਾਂ ਨੂੰ ਈਰਾਨ ਦੀ ਹਕੂਮਤ ਤੋਂ ਵੱਖਰਾ ਕਰ ਦੇਣ। ਇੱਕ ਜੀ ਦਫਾ ਉੱਥੇ ਨਫਾਕ ਹੋ ਗਿਆ ਤੇ ਫਿਰ ਤੁਸੀਂ ਦੇਖੋ, ਹਮੇਸ਼ਾ ਸਾਡੇ ਬਜ਼ੁਰਗ ਵੀ ਕਹਿੰਦੇ ਸਨ ਕਿ ਇਤਫਾਕ ਵਿੱਚ ਬਰਕਤ ਹੈ। ਜਿੱਥੇ ਨਫਾਕ ਹੋਇਆ ਉੱਥੇ ਸ਼ੈਤਾਨ ਨਚਿਆ, ਤੇ ਸਹੀ ਉਹ ਉੱਥੇ ਨਫਾਕ ਕਰਨੇ ਦੀ ਕੋਸ਼ਿਸ਼ ਵਿੱਚ ਨੇ। ਨਤਨਯਾਹੂ ਨੇ ਬਹੁਤ ਦਫਾ ਆਪਣੇ ਜਿਹੜੇ ਪੈਗਾਮਾਤ ਦਿੱਤੇ ਨੇ ਈਰਾਨੀ ਆਵਾਮ ਨੂੰ, ਉਹ ਇਹ ਦਿੱਤੇ ਨੇ ਕਿ ਅਸੀਂ ਤੁਹਾਡੇ ਨਾਲ ਆ, ਇਹ ਹਕੂਮਤ ਜ਼ਾਲਿਮ ਹੈ, ਇਸ ਤੋਂ ਤੁਸੀਂ ਜਾਨ ਛੁਡਾਓ, ਅਸੀਂ ਜੀ ਤੁਹਾਨੂੰ ਛੁਟਕਾਰਾ ਦਿਲਾਉਣ ਵਿੱਚ ਮਦਦ ਦੇ ਸਾਂ। ਯਾਨੀ ਕਿ ਇੱਕ ਡਾਇਰੈਕਟ ਇੰਟਰਫੇਰੈਂਸ ਹੈ ਔਰ ਆਵਾਮ ਨੂੰ ਸ਼ਹਿ ਦੇਣ ਵਾਲੀ ਗੱਲ ਹੈ। ਜਿੱਥੇ ਤੱਕ ਈਰਾਨ ਦੀ ਆਵਾਮ ਦੀ ਗੱਲ ਹੈ, ਇਹ ਈਰਾਨੀ ਜਿਹੜੀ ਕੌਮ ਹੈ ਉਹ 5000 ਸਾਲ ਪੁਰਾਣੀ ਤਹਿਜ਼ੀਬ ਹੈ, ਇਹ ਸਾਨੂੰ ਨਹੀਂ ਜੀ ਭੁੱਲਣਾ ਚਾਹੀਦਾ। ਅਸੀਂ ਹੁਣ ਪੰਜਾਬੀ ਵਿੱਚ ਗੱਲ ਕਰ ਰਹੇ ਹਾਂ, ਤੁਹਾਨੂੰ ਪਤਾ ਹੈ ਕਿ ਇਹ ਲਫ਼ਜ਼ ਪੰਜਾਬੀ ਵੀ ਫਾਰਸੀ ਦਾ ਹੈ। ਫਾਰਸੀ ਵਿੱਚ 5 ਔਬ ਕਹਿੰਦੇ ਨੇ, ਯਾਨੀ ਇਹ 5 ਦਰਿਆਵਾਂ ਦਾ ਸ਼ਹਿਰ ਜੀ ਇਲਾਕਾ ਸੀ, ਤੇ 5 ਔਬ ਤੋਂ ਪੰਜਾਬੀ ਬਣਿਆ। ਤੇ ਅਸੀਂ ਹੁਣ ਪੰਜਾਬੀ ਕਰਕੇ ਉਸ ਤੋਂ ਪੰਜਾਬੀ ਕਰਨੇ ਆ, ਬਟ ਇਹ ਵੀ ਫਾਰਸੀ ਹੀ ਹੈ। ਤੇ ਇਹ ਜਿਹੜਾ ਜੀ ਖਿੱਤਾ ਹੈ, ਇਸ ਵਿੱਚ ਇਹਨਾਂ ਦੀ ਤਾਰੀਖ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੈ ਕਿ ਜਦ ਵੀ ਕਦੋਂ ਬਾਹਰੋਂ ਸਹੀ ਕੋਈ ਵੀ ਜਿਹੜਾ ਹਮਲਾ ਹੋਇਆ ਜਾਂ ਬਾਹਰੋਂ ਕੋਈ ਵੀ ਇਹਨਾਂ ਨੂੰ ਕਿਸੇ ਨੇ ਜਿਹੜੀ ਹੈ ਉਹ ਧਮਕੀ ਦਿੱਤੀ, ਇਹ ਇੱਕ ਜਾਨ ਹੋ ਜਾਂਦੇ ਨੇ। ਤੇ ਅਗਰ ਬਾਹਰ ਦਾ ਜੀ ਕੋਈ ਉਹ ਖਤਰਾ ਨਾ ਹੋਵੇ ਤੇ ਅੰਦਰ ਫਿਰ ਜੋ ਮਰਜ਼ੀ ਕਰਦੇ ਰਹਿਣ। ਤੇ ਇਸ ਵੇਲੇ ਜਿਹੜੇ ਉੱਥੇ ਤੁਸੀਂ ਦੇਖ ਰਹੇ ਹੋ, ਤੁਸੀਂ ਰਿਪੋਰਟ ਵੀ ਕਰ ਰਹੇ ਹੋ ਕਿ ਜਿਹੜੇ ਹੋ ਰਹੇ ਨੇ ਜੀ ਫਸਾਦਾਤ ਕਹਿ ਲਓ, ਜਾਂ ਜਿਹੜੀ ਉਹਨਾਂ ਤੇ ਉੱਥੇ ਜਲਸੇ ਜਲੂਸ ਹੋ ਰਹੇ ਨੇ, ਜਿਸ ਤਰ੍ਹਾਂ ਵੀ ਉਸਨੂੰ ਤੁਸੀਂ ਕਹੋ, ਉਹ ਮਹਿੰਗਾਈ ਦੇ ਖਿਲਾਫ ਨੇ। ਮਹਿੰਗਾਈ ਐਸੀ ਬਿਮਾਰੀ ਹੈ ਜਿਹੜੀ ਸਾਰੀ ਦੁਨੀਆ ਨੂੰ ਲੱਗੀ ਦੀ ਹੈ। ਕੋਈ ਦੁਨੀਆ ਠੀਕ ਦਾ ਮੁਲਕ ਨਹੀਂ, ਇਨਕਲੂਡਿੰਗ ਯੂਨਾਈਟਿਡ ਸਟੇਟਸ ਆਫ ਅਮਰੀਕਾ, ਕਿ ਉੱਥੇ ਵੀ ਜਿਹੜਾ ਹੈ ਮਹਿੰਗਾਈ ਦਾ ਮਸਲਾ ਬਹੁਤ ਜੀ ਜੀ ਸੰਗੀਨ ਹੈ। ਤੇ ਇਹ ਐਸਾ ਮੂਡ ਪੁਆਇੰਟ ਹੈ ਜਿਸ ਤੇ ਤੁਸੀਂ ਕਿਸੇ ਨੂੰ ਵੀ ਜਿਹੜਾ ਉਸ਼ਕਾਲ ਕਰ ਸਕਦੇ ਹੋ। ਸਹੀ ਤੇ ਕਹਿਣੇ ਨੂੰ ਤੇ ਮਹਿੰਗਾਈ ਦੇ ਖਿਲਾਫ ਹੈ, ਲੇਕਿਨ ਇਹਨਾਂ ਦੀ ਗੱਲਾਂ ਸੁਣੋ ਤੇ ਏਜੰਡਾ ਬਹੁਤ ਦੂਰ ਦਾ ਹੈ। ਤੁਹਾਨੂੰ ਯਾਦ ਹੋ ਸੀ ਕੁਝ ਅਰਸਾ ਪਹਿਲੇ ईरान और अमेरिका ਦੇ ਦਰਮਿਆਨ ਮੁਜ਼ਾਕਰਾਤ ਸ਼ੁਰੂ ਹੋਣੇ ਵਾਲੇ ਸਨ ਓਮਾਨ ਵਿੱਚ, ਜਿਸ ਵਿੱਚ ਠੀਕ JCPOA ਜਿਹੜਾ ਜੁਆਇੰਟ ਐਕਸ਼ਨ ਪਲਾਨ ਸੀ ਔਨ ਨਿਊਕਲੀਅਰ, ਉਹ ਜਿਹੜਾ ਬਹੁਤ ਅਰਸੇ ਤੋਂ ਜਿਹੜਾ ਰਹਿ ਗਿਆ ਦਾ ਸੀ, ਡੋਰਮੈਂਟ ਸੀ, ਜੀ ਉਸਨੂੰ ਰਿਵਾਈਵ ਕਰਨੇ ਵਾਸਤੇ ਓਮਾਨ ਵਿੱਚ ਮੀਟਿੰਗਸ ਹੋਣੀਆਂ ਸਨ, ਡੇਟਸ ਵੀ ਆ ਗਈਆਂ ਸਨ, ਡੈਲੀਗੇਸ਼ਨਸ ਦੀ ਵੀ ਇੰਡੀਕੇਸ਼ਨ ਹੋ ਗਈ ਸੀ। ਤੇ ਅਚਾਨਕ ਇਜ਼ਰਾਈਲ ਨੇ ਹਮਲਾ ਕੀਤਾ ਔਰ ਉਹ ਪੂਰਾ ਜਿਹੜਾ ਸੀ ਉਹਨਾਂ ਦਾ ਸਹੀ ਪ੍ਰੋਗਰਾਮ ਉਹ ਤਹਿਸ ਨਹਿਸ ਹੋ ਗਿਆ, ਔਰ ਫਿਰ ਅਮਰੀਕਾ ਵੀ ਸ਼ਾਮਿਲ ਹੋ ਗਿਆ ਔਰ ਈਰਾਨ ਦੀ ਨਿਊਕਲੀਅਰ ਐਸਿਡਸ ਦੇ ਉੱਤੇ ਹਮਲਾ ਕੀਤਾ ਗਿਆ। ਔਰ ਉਹ ਜਿਹੜੀ ਮੁਜ਼ਾਕਰਾਤ ਸਨ ਉਹ ਰਹਿ ਗਏ ਜੀ ਕਿਨਾਰੇ। ਹੁਣ ਦੁਬਾਰਾ ਤੁਸੀਂ ਦੇਖੋ, ਇੱਕ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ ਮੁਜ਼ਾਕਰਾਤ ਵਾਸਤੇ ਤਿਆਰ ਹਾਂ, ਦੂਸਰੇ ਪਾਸੇ ਕਹਿ ਰਹੇ ਨੇ ਕਿ ਜੀ ਜੀ ਆਵਾਮ ਨੂੰ ਫਿਕਰ ਕਰਨੇ ਦੀ ਕੋਈ ਲੋੜ ਨਹੀਂ, ਅਸੀਂ ਤੁਹਾਡੇ ਨਾਲ। ਔਰ ਤੀਸਰੀ ਤਰਫ ਕਹਿ ਰਹੇ ਨੇ ਕਿ ਹੈਲ ਫਾਇਰ ਵਿਲ ਬ੍ਰੇਕ ਲੂਸ, ਯਾਨੀ ਕਿ ਉਥੋਂ ਇੱਕ ਮਤਲਬ ਜਿਸਨੂੰ ਕਹਿੰਦੇ ਕਿ ਦੋਜ਼ਖ ਦਾ ਜਿਹੜਾ ਅੱਗੇ ਉਹ ਉੱਥੇ ਪਹੁੰਚਾ ਸਕੇ। ਤੇ ਇਹ ਜਿਹੜੇ ਤਜ਼ਾਦ ਹੈ ਇਹਨਾਂ ਦੇ ਪੈਗਾਮਾਤ ਵਿੱਚ, ਉਸ ਤੋਂ ਵਾਜ਼ੇ ਵੇ ਕਿ ਇਹ ਆਵਾਮ ਨੂੰ ਹਵਾ ਦੇ ਰਹੇ ਨੇ ਹਕੂਮਤ ਦੇ ਖਿਲਾਫ, ਕਿਉਂਕਿ ਐਵੇਂ ਹਕੂਮਤ ਨੂੰ ਇਹ ਹਿਲਾ ਨਹੀਂ ਸਕਦੇ। ਇਹ ਵੀ ਹੋ ਸਕਦਾ ਹੈ ਕਿ ਉੱਥੇ ਜਿਹੜੀ ਜੀ ਹਕੂਮਤ ਹੈ, ਜਿਸ ਤਰ੍ਹਾਂ ਪਹਿਲੇ ਇਹਨਾਂ ਨੇ ਹਮਾਸ ਦੀ ਲੀਡਰਸ਼ਿਪ ਨੂੰ ਔਰ IRGC ਦੇ ਲੀਡਰਸ਼ਿਪ ਨੂੰ ਵੀ ਇੰਡੀਵਿਜੂਅਲ ਟਾਰਗੇਟਿੰਗ ਕੀਤੀ ਔਰ ਉਹਨਾਂ ਨੂੰ ਕਤਲ ਕੀਤਾ, ਠੀਕ ਹੋ ਸਕਦਾ ਹੈ ਉਸੇ ਤਰ੍ਹਾਂ ਦਾ ਕੋਈ ਇਹ ਸੀਨ ਕਰਨ
ਕਿਉਂਕਿ ਇਹਨਾਂ ਦੇ ਵਿੱਚ ਦਮ ਨਹੀਂ ਹੈ ਕਿ ਬੂਟਸ ਔਨ ਦ ਗਰਾਊਂਡ ਕਰਨ। ਗੱਲਬਾਤ ਵੀ ਹੋ ਰਹੀ ਹੈ ਨਾ, ਕਿਹਾ ਜਾ ਰਿਹਾ ਹੈ ਕਿ ਸ਼ਾਇਦ ਈਰਾਨ ਨੇ ਰਾਬਤਾ ਵੀ ਕੀਤਾ ਹੈ ਤੇ ਕੋਈ ਮੁਜ਼ਾਕਰਾਤ ਵੀ ਹੋ ਸਕਦੇ ਨੇ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਐਸਾ ਹੱਲ ਨਿਕਲ ਪਾਵੇਗਾ ਜਿਹੜਾ ਅਮਰੀਕਾ ਨੂੰ ਵੀ ਕਾਬਿਲ ਕਬੂਲ ਹੋਵੇ, ਮੁਜ਼ਾਹਿਰੀਨ ਨੂੰ ਕਾਬਿਲ ਕਬੂਲ ਹੋਵੇ, ਤੇ ਜਿਹੜੀ ਮੌਜੂਦਾ ਹਕੂਮਤ ਹੈ ਉਹਨੂੰ ਵੀ ਉਹ ਹੱਲ ਕਾਬਿਲ ਕਬੂਲ ਹੋਵੇ? ਦੇਖੋ ਜੀ, ਉਹ ਕਬੂਲ ਤੁਸੀਂ ਕਹਿੰਦੇ ਹੋ ਸਕਦਾ ਹੈ ਅਗਰ ਕਿਸੇ ਵੀ ਮੁਜ਼ਾਕਰਾਤ ਵਾਸਤੇ ਜੀ ਸਭ ਤੋਂ ਪਹਿਲੇ ਜਿਹੜੀ ਚੀਜ਼ ਪ੍ਰੀਰਿਕੁਇਜ਼ਿਟ ਹੁੰਦੀ ਹੈ ਉਹ ਹੁੰਦੀ ਹੈ ਕਿ ਦੋਵੇਂ ਸਾਈਡਸ ਇਸ ਵਿੱਚ ਕੁਝ ਆਪਣਾ ਮੁਫਾਦ ਦੇਖ ਰਹੇ ਨੇ। ਸਹੀ। ਦੂਸਰੀ ਚੀਜ਼ ਜਿਹੜੀ ਜ਼ਰੂਰੀ ਹੁੰਦੀ ਹੈ ਉਹ ਵੇ ਕਿ ਸਿੰਸੈਰਿਟੀ ਹੋਵੇ। ਅਗਰ ਤੁਸੀਂ ਸਿੰਸੀਅਰ ਨਹੀਂ ਹੋ ਤੇ ਕੋਈ ਵੀ ਮੁਜ਼ਾਕਰਾਤ ਤੁਹਾਡੇ ਫਰੂਟਫੁਲ ਨਾ ਹੋ ਸਕੇ। ਹੁਣ ਇੱਥੇ ਅਗਰ ਤੁਸੀਂ ਦੇਖੋ ਠੀਕ। ਤੇ ਏਜੰਡਾ ਕਿਵੇਂ, ਤੁਸੀਂ ਵੈਨੇਜ਼ੁਏਲਾ ਦਾ ਐਗਜ਼ਾਮਪਲ ਲੈ ਲਓ ਨਾ। ਦੁਨੀਆ ਦਾ ਸਭ ਤੋਂ ਬੜਾ ਆਇਲ ਐਂਡ ਗੈਸ ਰਿਜ਼ਰਵ ਵਾਲਾ ਮੁਲਕ ਵੈਨੇਜ਼ੁਏਲਾ ਸੀ ਤੇ ਉਹਨਾਂ ਨੇ ਕੀ ਕੀਤਾ, ਮਦੂਰੋ ਨੂੰ ਆ ਕੇ ਕਿਡਨੈਪ ਕੀਤਾ ਔਰ ਜੋ ਉੱਥੇ ਹਕੂਮਤ ਹੈ ਉਹ ਜੀ ਚੱਲ ਰਹੀ ਹੈ, ਹਕੂਮਤ ਨੂੰ ਨਹੀਂ ਹਿਲਾਇਆ, ਸਿਰਫ ਬੰਦੇ ਨੂੰ ਕੱਢ ਲਿੱਤਾ ਉੱਥੋਂ। ਇੱਥੇ ਵੀ ਮੈਨੂੰ ਲੱਗਦਾ ਕਿ ਕੁਝ ਇਹ ਇਮਾਮ ਖਾਮੇਨਾਈ ਦੇ ਉੱਤੇ ਜਾਂ IRGC ਦੀ ਠੀਕ। ਲੀਡਰਸ਼ਿਪ ਦੇ ਉੱਤੇ ਹਮਲਾ ਕਰਕੇ ਤੇ ਬਾਕੀ ਹੁਣ ਕਹਿ ਸਕਣ ਕਿ ਹੁਣ ਤੁਸੀਂ ਜੋ ਮਰਜ਼ੀ ਕਰੋ। ਤੁਸੀਂ ਦੇਖੋ ਇਰਾਕ ਵਿੱਚ ਵੀ ਇਸੇ ਤਰ੍ਹਾਂ ਇਹਨਾਂ ਕੀਤਾ ਕਿ ਸਦਾਮ ਸਾਹਿਬ ਨੂੰ ਉਹਨਾਂ ਨੇ ਜਿਹੜਾ ਫਾਂਸੀ ਜੀ ਲਾ ਦਿੱਤੀ, ਤਬਾਹ ਕਰ ਦਿੱਤਾ। ਉਸ ਦੇ ਬਾਅਦ ਫਿਰ ਇਰਾਕ ਦਾ ਕੀ ਹਾਲ ਹੋਇਆ, ਕਿਸੇ ਪੁੱਛ ਕੇ ਨਹੀਂ ਦੇਖਿਆ, ਮੁੜ ਕੇ ਨਹੀਂ ਦੇਖਿਆ ਕਿ ਇਰਾਕ ਦੇ ਸਹੀ। ਹਾਲਾਤ ਕੀ ਨੇ। ਤੇ ਇਹ ਸਿਰਫ ਆਪਣਾ ਮਕਸਦ ਵਾਸਤੇ ਜਾਂਦੇ ਨੇ। ਉਹ ਮਕਸਦ ਜ਼ਰੂਰੀ ਨਹੀਂ ਕਿ ਇਨਸਾਨੀ ਹਕੂਕ ਦਾ ਹੋਵੇ ਜੀ ਜਾਂ ਉਹ ਮਕਸਦ ਜਿਹੜਾ ਹੈ ਉਹ ਬਿਹਤਰੀ ਦਾ ਹੋਵੇ। ਇਹ ਸਿਰਫ ਇਕਤਸਾਦੀ ਮੁਫਾਦਾਤ ਨੇ ਔਰ ਉਸ ਵਾਸਤੇ ਇਹ ਕੁਝ ਵੀ ਕਰਨੇ ਨੂੰ ਤਿਆਰ। ਕਿ ਕੋਈ ਇਨ ਹਾਊਸ ਚੇਂਜ ਕਰ ਦਿੱਤੀ ਜਾਵੇ, ਮਤਲਬ ਇਹ ਮੌਜੂਦਾ ਸੈਟਅਪ ਨੂੰ ਹਟਾ ਕੇ ਤੇ ਈਰਾਨ ਦੇ ਅੰਦਰੋਂ ਹੀ ਕੋਈ ਨਵਾਂ ਸੈਟਅਪ ਲਿਆ ਜਾਵੇ, ਕੋਈ ਪੋਸਿਬਿਲਿਟੀ? ਦੇਖੋ ਪਹਿਲਵੀ ਨੂੰ ਵੀ ਉਹ ਇਨ ਹਾਊਸ ਹੀ ਦਿਖਾਣਾ ਚਾਹ ਰਹੇ ਨੇ। ਜਿਸ ਤਰ੍ਹਾਂ ਦਾ ਜੀ ਵੈਸਟਰਨ ਮੀਡੀਆ ਜਾ ਰਿਹਾ ਹੈ ਤੇ ਉਹ ਪਹਿਲਵੀ ਨੂੰ ਵੀ ਇਨ ਹਾਊਸ ਹੀ ਦੱਸ ਰਹੇ ਨੇ। ਲੇਕਿਨ ਪਹਿਲਵੀ ਦੀ ਜਿਹੜੀ ਵੀਡੀਓਜ਼ ਵਗੈਰਾ ਆ ਰਹੀਆਂ ਨੇ ਉਹ ਤੇ ਡਾਂਸ ਡੂੰਸ ਕਰ ਰਹੇ ਨੇ, ਠੀਕ। ਸ਼ੁਗਲ ਮੇਲਾ ਕਰ ਰਹੇ ਨੇ ਜੈਸੇ ਗੋਰੇ ਕਰਦੇ ਰਹੇ ਨੇ। ਲੇਕਿਨ ਪਹਿਲਵੀ ਨੂੰ ਵੀ ਅਗਰ ਥੋੜੀ ਵੀ ਤਾਰੀਖ ਦੀ ਹੋਵੇ ਜੀ ਜੀ ਸੈਂਸ ਤੇ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸਦੇ ਵਾਲਿਦ ਨੂੰ ਬਹੁਤ ਗੋਰਿਆਂ ਨੇ ਚੜਾਇਆ ਜਦ ਤਣੀ ਸਹੀ। ਉਹ ਉਹਨਾਂ ਦੇ ਹਾਮੀ ਨਾਲ ਹਾਮੀ ਸੀ। ਲੇਕਿਨ ਉਸ ਦੇ ਬਾਅਦ ਜਦ ਉਹਨਾਂ ਨੇ ਨੈਸ਼ਨਲਿਸਟ ਪਾਲਿਸੀਜ਼ ਅਪਣਾਈਆਂ ਤੇ ਉਹਨਾਂ ਦੀ ਛੁੱਟੀ ਕਰਾ ਦਿੱਤੀ। ਤੇ ਪਹਿਲੇ ਵੀ ਅਗਰ ਆਂਦਾ ਹੈ ਉਹਨਾਂ ਦਾ ਮਾਊਥ ਪੀਸ ਬਣ ਕੇ ਤੇ ਉਹ ਤੇ ਫਿਰ ਚੱਲਣ ਵਾਲੀ ਗੱਲ ਨਹੀਂ। ਤੇ ਅਗਰ ਉਹ ਠੀਕ। ਮੁਲਕ ਦੇ ਮੁਫਾਦ ਦੀ ਗੱਲ ਕਰਦਾ ਹੈ ਤੇ ਫਿਰ ਲਾਣੇ ਵਾਲਿਆਂ ਨੂੰ ਕੋਈ ਫਾਇਦਾ ਨਹੀਂ। ਤੇ ਇਹ ਕੈਚ 22 ਵਾਲੀ ਸਿਚੁਏਸ਼ਨ ਵੀ ਐਡਾ ਸੌਖਾ ਨਹੀਂ ਹੈ ਕਿ ਪਹਿਲਵੀ ਜੀ ਨੂੰ ਲੈ ਆਵਣ ਤੇ ਸਾਰਾ ਕੁਝ ਸਿੱਧਾ ਹੋ ਜਾਸੀ। ਪਹਿਲਵੀ ਆ ਵੀ ਗਿਆ ਅਗਰ ਬਿਲ ਫਰਜ਼, ਅਵਲ ਤੇ ਆਣ ਨਹੀਂ ਲੱਗਿਆ ਕਿਉਂਕਿ ਤੁਸੀਂ ਦੇਖੋ 1979 ਵਿੱਚ ਇਸਲਾਮਿਕ ਰੈਵੋਲੂਸ਼ਨ ਆਇਆ ਸੀ। ਕਿਤਨੇ ਸਾਲ ਗੁਜ਼ਰ ਗਏ, ਕਿਤਨੇ ਦਿਹਾਈਆਂ ਗੁਜ਼ਰ ਗਈਆਂ ਨੇ। ਸਹੀ। ਤੇ ਰੈਵੋਲੂਸ਼ਨ ਦੀ ਜਿਹੜੀ ਇੰਸਟੀਟਿਊਸ਼ਨਸ ਨੇ ਉਹ ਬਹੁਤ ਜ਼ਿਆਦਾ ਮਤਲਬ ਜੜ੍ਹਾਂ ਪਕੜੀਆਂ ਦੀਆਂ ਨੇ ਉਹਨਾਂ। ਤੁਸੀਂ ਇੱਕ ਬੰਦੇ ਨੂੰ ਕੱਢਣੇ ਨਾਲ ਪੂਰਾ ਨਿਜ਼ਾਮ ਨਹੀਂ ਬਦਲ ਸਕਦੇ ਔਰ ਅਗਰ ਇਹ ਨਿਜ਼ਾਮ ਜੀ ਚੱਲਣਾ ਹੈ ਤੇ ਫਿਰ ਬੰਦੇ ਨੂੰ ਕੱਢਣੇ ਦਾ ਫਾਇਦਾ ਕੋਈ ਨਹੀਂ। ਜਿਸ ਤਰ੍ਹਾਂ ਮਦੂਰੂ ਨੂੰ ਕੱਢ ਕੇ ਉਹਨਾਂ ਨੇ ਉੱਥੇ ਹਾਸਿਲ ਕਰ ਲਿਆ, ਨਿਜ਼ਾਮ ਤੇ ਉਹੀ ਚੱਲ ਰਿਹਾ ਹੈ। ਤੇ ਸਿਰਫ ਇਹ ਵੇ ਠੀਕ। ਕਿ ਇਹ ਜਿਹੜਾ ਇੱਕ ਬੇਅਮਨੀ, ਕਿਉਂਕਿ ਇਜ਼ਰਾਈਲ ਨੂੰ ਅਗਰ ਕਿਸੇ ਮੁਲਕ ਨੇ ਖੜੇ ਹੋ ਕੇ ਥੱਪੜ ਦਾ ਜਵਾਬ ਮਾਜ਼ੀ 'ਚ ਵੇਖਣ ਨੂੰ ਮਿਲਿਆ ਨਾ ਕਿ ਪਹਿਲੇ ਵੀ ਈਰਾਨ 'ਚ ਇਸ ਤਰ੍ਹਾਂ ਦੀ ਅਗਰ ਕੋਈ ਕਾਰਵਾਈ ਹੋਈ ਤੇ ਈਰਾਨੀ ਜਿਹੜੀ ਨੇਸ਼ਨ ਹੈ ਉਹ ਇਕੱਠੀ ਹੋ ਜਾਂਦੀ। ਤੇ ਐਸੀ ਵੀ ਕੋਈ ਸਿਚੁਏਸ਼ਨ ਬਣ ਸਕਦੀ ਕਿ ਜਿਹੜਾ ਮੌਜੂਦਾ ਈਰਾਨ ਵਿੱਚ ਜਿਹੜਾ ਸੈਟਅਪ ਹੈ ਉਹ ਮੁਜ਼ਾਹਿਰੀਨ ਨੂੰ ਮੁਤਮਈਨ ਕਰ ਦੇਵੇ ਔਰ ਮੁਜ਼ਾਹਿਰੀਨ ਜਿਹੜਾ ਹੈ ਉਹ ਅਗਰ ਕੋਈ ਅਮਰੀਕਾ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਨ ਦਾ ਸੋਚਦਾ ਹੈ ਜਾਂ ਕਰਦਾ ਹੈ ਤੇ ਫਿਰ ਈਰਾਨੀ ਕੌਮ ਇਕੱਠੀ ਹੋ ਜਾਵੇ। ਇਹ ਇਸ ਤਰ੍ਹਾਂ ਦੀ ਕੀ ਪੋਸਿਬਿਲਿਟੀ ਹੈ ਸਰ? ਉਹ ਜੋ ਵੀ ਹੋ ਸੀ ਉਹ ਫਸਾਦ ਉੱਥੇ ਕਰਸਣ ਹੀ ਕਰਸਣ, ਇਸ ਵਿੱਚ ਕੋਈ ਸ਼ੱਕ ਨਹੀਂ। ਔਰ ਤੁਸੀਂ ਦੇਖੋ ਜੀ ਕਿ ਇਸ ਵੇਲੇ ਨੇਤਨਯਾਹੂ ਨੇ ਆਪਣੇ ਸਾਰੇ ਵਜ਼ਰਾ ਨੂੰ, ਆਪਣੇ ਨੁਮਾਇੰਦਿਆਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਈਰਾਨ ਤੇ ਕੋਈ ਗੱਲ ਨਾ ਕਰਨਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਇਹਨਾਂ ਕੋਈ ਗੱਲ ਕੀਤੀ ਤੇ ਆਵਾਮ ਈਰਾਨ ਦੀ ਮੁਤਹਿਦ ਹੋ ਜਾਸੀ ਇਜ਼ਰਾਈਲ ਦੇ ਖਿਲਾਫ। ਠੀਕ। ਤੁਸੀਂ ਦੇਖੋ ਕਿ 40-50 ਸਾਲ ਪਹਿਲੇ 1979 ਵਿੱਚ ਜੋ ਰੈਜ਼ੋਲੂਸ਼ਨ ਆਇਆ ਸੀ